third form as well. ठीक है, रखना चाहिए. गिल साहब म्यूट कर लो. गिल साहब प्लीज म्यूट कर लो अपना. गिल साहब प्लीज अपना ऑडियो म्यूट कर लो. जी हाँ जी, अज दी पौड़ी जिहड़ी है इनू शुरू करन तो पहले मैं दो तीन फिक्रे कहना चाहुंदा हां. वो ये है कि ये जिहड़ी गुरु नानक जी दी ये जिहड़ी लिखत है ये एक फिलोसॉफिकल ट्रीटीज है. ये आम जिहड़ी क्लासिकल पंजाबी शायरी है उस तो थोड़ी वख है. जिहड़ी आम क्लासिकल जिहड़ी दूजी क्लासिकल पंजाबी शायरी है ना ਉਹਦੇ ਵਿੱਚ ਮੋਸਟਲੀ ਗੱਲਾਂ ਜਿਹੜੀਆਂ ਨੇ ਉਹ ਹਿਊਮਨ ਕੈਰੈਕਟਰਸ ਦੇ ਨਾਲ ਦੇ ਥਰੂ ਕੀਤੀਆਂ ਜਾਂਦੀਆਂ ਨੇ. ਸ਼ਾਹ ਹੁਸੈਨ ਨੂੰ ਲੈ ਲਓ ਤੇ ਮਾਏ ਤੇ ਸਈਆਂ ਤੇ ਦੂਜੇ ਤੇ ਜੇ ਤੁਸੀਂ ਅੱਗੇ ਵਾਰਿਸ ਸ਼ਾਹ ਨੂੰ ਬੁੱਲੇ ਸ਼ਾਹ ਨੂੰ ਤੇ ਉਹ ਸਾਰੇ. ਲੇਕਿਨ ਜਿਹੜੀ ਗੁਰੂ ਨਾਨਕ ਜੀ ਦੀ ਲਿਖਤ ਹੈ ਉਹ ਟੋਟਲੀ यूनीवर्स दे बारे च और यूनीवर्स दे बारे दे विच बंदे दी जिहड़ी होंद है उन्हां दे बारे विच एक फिलोसॉफिकल ट्रीटीज है. लिहाजा उन्होंने तुसीं उस रंग दे विच जिहड़ा है वो समझण दी कोशिश करो. सो अज दी पौड़ी जिहड़ी है वो शुरू हुंदी है थापिया ना जावे कीता ना होवे आपे आप निरंजन सोए जिन सेविया तिन पाया मान नानक गाविए गुणी निधान गाविए सुनिए मन रखिए भाव दुख पर हर सुख घर ले जाए गुरमुख नादम गुरमुख वेदम गुरमुख रिया समाई गुर ईसर गुर 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 गुरमुख बर्मा गुर पार्वती माई जे हो जाना आखा नाही कहना कथन न जाई गुरा एक दे सजाई सबना जिया का एक दाता सो मैं विसर न जाए. वाह वाह वाह. थापिया ना जावे कीता ना होवे. थापिया ना जावे दा मतलब है कि ओदा थप के ते मिट्टी दा बुत नहीं बनाया जा सकता या ओदा बुत बनाउण नाल मिट्टी दे नाल थप के ओदा बुत बनाउण दे नाल ओदी असलियत नहीं जिहड़ी है वो रियलाइज हुंदी. ਇਹ ਵੈਸੇ ਜਿਹੜੀ ਹਿੰਦੁਸਤਾਨ ਦੇ ਵਿੱਚ ਕੁਝ ਸ਼ਹਿਰਾਂ ਦੇ ਵਿੱਚ ਇਹ ਥਾਪਣ ਦੇ ਮੇਲੇ ਵੀ ਲੱਗਦੇ ਸਨ ਤੇ ਬਾਬਾ ਨਾਨਕ ਜੀ ਉਹਨਾਂ ਵੱਲ ਵੀ ਇਸ਼ਾਰਾ ਕਰ ਰਹੇ ਨੇ ਕਿ ਇਹ ਥਾਪਣ ਦੇ ਨਾਲ ਜਿਹੜਾ ਸੰਸਾਰੀ ਹਸਤੀ ਹੈ ਉਹਨੂੰ ਥਾਪਿਆ ਨਹੀਂ ਜਾ ਸਕਦਾ ਕੀਤਾ ਨਾ ਹੋਵੇ ਤੇ ਨਾ ਹੀ ਉਹ ਤੁਹਾਡੇ ਕੁਛ ਕਰਨ ਦੇ ਨਾਲ ਉਹ ਵਜੂਦ ਵਿੱਚ ਆਉਂਦੀ ਹੈ. ਮਤਲਬ ਇਹ ਨਹੀਂ ਹੈ ਕਿ ਤੁਸੀਂ ਕੋਈ ਚਿੱਲੇ ਕੱਟੇ ਜਾਂ ਕੋਈ ਜੰਤਰ ਮੰਤਰ ਪੜ੍ਹੇ ਤੇ ਉਹਦੀ ਹਸਤੀ ਜਿਹੜੀ ਹੈ ਉਹ ਸਾਹਮਣੇ ਆ ਗਈ ਜਾਂ ਉਹਦੀ ਹਸਤੀ ਜਿਹੜੀ ਹੈ ਉਹ ਤੁਹਾਡੇ ਥਰੂ ਵਿਖਾਲਾ ਦੇਣ ਲੱਗ ਪਈ. ਇੰਜ ਨਹੀਂ ਹੈ. ਤੁਹਾਡੇ ਕੀਤਿਆਂ ਕੁਝ ਨਹੀਂ ਹੁੰਦਾ.
ਨਾ ਤੁਸੀਂ ਉਹਨੂੰ ਥੱਪ ਕੇ ਬਣਾ ਸਕਦੇ ਹੋ, ਨਾ ਕੁਝ ਤੁਸੀਂ ਅਜਿਹਾ ਕਰ ਸਕਦੇ ਹੋ ਕਿ ਤੁਸੀਂ ਉਸ ਹਸਤੀ ਨੂੰ ਜਿਹੜਾ ਹੈ ਉਹ ਬਣਾ ਸਕੋ ਜਾਂ ਉਹਨੂੰ ਅਲਾਈਵ ਕਰ ਸਕੋ ਜਾਂ ਉਹਨੂੰ ਸਮਝ ਸਕੋ। ਆਪੇ ਆਪ ਨਿਰੰਜਨ ਸੋਏ। ਨਿਰੰਜਨ ਦਾ ਮਤਲਬ ਹੁੰਦਾ ਹੈ ਬਗੈਰ ਐਬ ਦੇ। ਇਹ ਜਿਹੜਾ ਨਿਰੰਜਨ ਹੈ ਇਹ ਦੋ ਲਫ਼ਜ਼ਾਂ ਨਾਲ ਜੁੜ ਕੇ ਬਣਿਆ ਹੈ, ਨਰ ਇੰਜਣ। ਨਰ ਦਾ ਮਤਲਬ ਹੈ ਨਹੀਂ, ਤੇ ਇੰਜਣ ਜਿਹੜਾ ਹੈ ਉਹ ਮਤਲਬ ਹੈ ਦਾਗ, ਧੱਬਾ, ਮਾਦਾ। ਤੇ ਜਿਹੜਾ ਉਹ ਸੰਸਾਰੀ ਹਸਤੀ ਹੈ ਉਹ ਆਪੂ ਹੀ ਆਪਣੇ ਆਪ ਨੂੰ ਸਰਜਦੀ ਹੈ, ਆਪ ਹੀ ਉਹ ਸਰਜਣਾ ਹੈ, ਆਪ ਹੀ ਸਰਜਣਹਾਰ ਹੈ। ਇਸ ਗੱਲ ਨੂੰ ਬਹੁਤ ਧਿਆਨ ਨਾਲ ਸਮਝੋ ਕਿ ਉਹ ਆਪ ਹੀ ਸਰਜਣਹਾਰ ਹੈ ਔਰ ਆਪ ਹੀ ਸਰਜਣਾ ਹੈ। ਇਹ ਨਹੀਂ ਹੈ ਕਿ ਜਿਹੜੀ ਸਰਜਣਾ ਹੈ ਉਹ ਉਹਦੇ ਤੋਂ ਉਹ ਬਾਹਰ ਹੈ ਤੇ ਸਰਜਣਾ ਵੱਖਰੀ ਹੋ ਰਹੀ ਹੈ, ਇੰਜ ਨਹੀਂ ਹੈ, ਬਲਕਿ ਉਹ ਸਰਜਣਾ ਹੀ ਹੈ ਤੇ ਉਹ ਹੀ ਆਪਣੇ ਆਪ ਨੂੰ ਸਰਜਦੀ ਹੈ। ਜਿਨ ਸੇਵਿਆ ਤਿੰਨ ਪਾਇਆ ਮਾਣ। ਇਹਦਾ ਮਤਲਬ ਤੁਸੀਂ ਇਹ ਲੈ ਸਕਦੇ ਹੋ ਕਿ ਜਿਨਨੇ ਦੋ ਤਰ੍ਹਾਂ ਦੇ। ਜਿਨ ਸੇਵਿਆ ਦਾ ਮਤਲਬ ਤੁਸੀਂ ਸੇਵਾ ਲੈਂਦੇ ਹੋਵੋਗੇ ਆਮ ਤੌਰ ਤੇ ਕਿ ਜਿਨਨੇ ਉਹਦੀ ਸੇਵਾ ਕੀਤੀ ਉਹਨੂੰ ਮਾਣ ਮਿਲ ਗਿਆ। ਪਰ ਮੇਰਾ ਇਹ ਖਿਆਲ ਹੈ ਕਿ ਇਹ ਜੇ ਪਹਿਲੇ ਸੋਏ ਵਾਲੇ ਤੋਂ ਦੇਖੋ ਨਾ ਤੇ ਉਤੋਂ ਸਾਨੂੰ ਇਹ ਲੱਗਦਾ ਹੈ ਕਿ ਜਿਨਨੇ ਉਸ ਤਖਲੀਕੀ ਜਾਂ ਕ੍ਰੀਏਟਿਵ ਜਾਂ ਸਰਜਣਾ ਦੇ ਅਮਲ ਨੂੰ ਰੀਅਲਾਈਜ਼ ਕੀਤਾ, ਉਹਨੂੰ ਰੈਕਗਨਾਈਜ਼ ਕੀਤਾ, ਉਹਨੂੰ ਮਾਣ ਮਿਲਦਾ ਹੈ। ਮਾਣ ਦਾ ਮਤਲਬ ਹੈ ਕਿ ਉਹਨੂੰ ਉਹਦੀ ਰੈਕਗਨੀਸ਼ਨ ਹੁੰਦੀ ਹੈ। ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾਵੀਏ ਗੁਣੀ ਨਿਧਾਨ। ਅੱਛਾ, ਹੁਣ ਇਹ ਹੈ ਕਿ ਇਹਨੂੰ ਸੇਵਿਆ ਤੇ ਹੋ ਗਿਆ ਤੇ ਲੇਕਿਨ ਸੇਵਿਆ ਨੂੰ ਰੀਅਲਾਈਜ਼ ਕਰਨ ਲਈ ਕਰੀਏ ਕੀ? ਤੇ ਉੱਥੇ ਗੁਰੂ ਨਾਨਕ ਜੀ ਕਹਿੰਦੇ ਨੇ ਕਿ ਨਾਨਕ ਗਾਵੀਏ ਗੁਣੀ ਨਿਧਾਨ। ਨਾਨਕ ਨਿਧਾਨ ਦਾ ਮਤਲਬ ਹੈ ਜ਼ਖੀਰਾ, ਟ੍ਰੇਜਰ, ਕਿ ਨਾਨਕ ਉਸ ਗੁਣਾ ਦੇ ਬੇਅੰਤ ਜ਼ਖੀਰੇ ਦੇ ਗੀਤ ਗਾਈਏ। ਗਾਵਣ ਜਿਹੜਾ ਹੈ ਉਹ ਤੁਹਾਨੂੰ ਉਸ ਤਖਲੀਕੀ ਅਮਲ ਦੇ ਨਾਲ ਜੋੜਨ ਦੇ ਵਿੱਚ ਮਦਦ ਦਿੰਦਾ ਹੈ। ਨਾਨਕ ਗਾਵੀਏ ਗੁਣੀ ਨਿਧਾਨ, ਗਾਵੀਏ ਸੁਣੀਏ, ਨਾ ਸਿਰਫ ਗਾਈਏ ਬਲਕਿ ਸੁਣੀਏ ਵੀ। ਅੱਛਾ, ਜਿਹੜੀ ਸੁਣਨ ਦਾ ਮਸਲਾ ਹੈਗਾ ਨਾ, ਇਹ ਕਿ ਜਿਹੜੀ ਯੂਨੀਵਰਸ ਹੈ ਉਹਦੀ ਇੱਕ ਆਵਾਜ਼ ਹੈ ਜਿਹੜੀ ਕਿ ਸੁਣੀ ਜਾ ਸਕਦੀ ਹੈ। ਉਹ ਲੋਕ ਜਿਹੜੇ ਕਿ ਸਰਜਣਹਾਰ ਦੇ ਨਾਲ ਇੱਕ ਹੁੰਦੇ ਨੇ ਉਹਨਾਂ ਨੂੰ ਉਹ ਸੁਣਦੀ ਹੈ। ਤੇ ਉਹਨੂੰ ਵੈਸੇ ਬਾਕੀ ਜਿਹੜੀ ਪੰਜਾਬੀ ਦੀ ਸ਼ਾਇਰੀ ਹੈ ਉਹਨੂੰ ਉਹਦੇ ਵਾਸਤੇ ਲਫ਼ਜ਼ ਜਿਹੜਾ ਹੈ ਉਹ ਅਨਹਦ ਦਾ ਲਫ਼ਜ਼ ਵਰਤਿਆ ਜਾਂਦਾ ਹੈ। ਅਨਹਦ ਮੁਰਲੀ, ਬੁੱਲੇ ਸ਼ਾਹ ਦੀ ਲਾਈਨ ਹੈ, ਅਨਹਦ ਮੁਰਲੀ ਆਣ ਬੁਝਾਈ
ਇਹ ਜਿਹੜਾ ਅਨਹਦ ਹੈ ਇਹਨੂੰ ਆਮ ਕੰਨਾਂ ਨਾਲ ਨਹੀਂ ਸੁਣਿਆ ਜਾ ਸਕਦਾ। ਜਿਹੜੇ ਸਾਡੇ ਕੰਨ ਨੇ ਉਹ ਨਹੀਂ ਸੁਣ ਸਕਦੇ। ਇਹ ਜਿਹੜੀ ਹੈ ਇਹ ਤੁਹਾਡੀ ਪੂਰੀ ਜਿਹੜੀ ਹਸਤੀ ਹੈ ਉਹ ਇੱਕ ਖਾਸ ਢੰਗ ਵਿੱਚ, ਇੱਕ ਖਾਸ ਰੰਗ ਵਿੱਚ ਆਉਂਦੀ ਹੈ ਤੇ ਉਹਨੂੰ ਇਹ ਸੁਣਦਾ ਹੈ। ਇਹ ਅਨਹਦ ਰਾਗ ਜਿਹੜਾ ਹੈ ਯੂਨੀਵਰਸ ਦਾ ਉਹ ਉਹਨੂੰ ਸੁਣਦਾ ਹੈ। ਤੇ ਗੁਰੂ ਨਾਨਕ ਜੀ ਕਹਿ ਰਹੇ ਨੇ ਕਿ ਸੁਣੀਏ, ਮਤਲਬ ਮਨ ਰੱਖੀਏ ਭਾਵ। ਤੇ ਭਾਵ ਦਾ ਮਤਲਬ ਹੁੰਦਾ ਹੈ ਪੈਸ਼ਨ, ਜਜ਼ਬਾ। ਤੇ ਦਿਲ ਵਿੱਚ ਉਹ ਸੁਣ ਕੇ ਦਿਲ ਵਿੱਚ ਉਹਦਾ ਬਲਬਲਾ ਜਾਂ ਉਹਦਾ ਪੈਸ਼ਨ ਜਿਹੜਾ ਹੈ ਉਹ ਦਿਲ ਦੇ ਵਿੱਚ ਭਰ ਜਾਵੇ। ਇਹ ਇੱਕ ਪ੍ਰੋਸੈਸ ਹੈ, ਯਾਨੀ ਗਾਵੀਏ, ਸੁਣੀਏ, ਮਨ ਰੱਖੀਏ ਭਾव, ਦੁੱਖ ਪਰ ਹਰ ਸੁਖ ਘਰ ਲੈ ਜਾਏ। ਤੇ ਜੇ ਇਹ ਕਰੀਏ ਤੇ ਜਿਹੜੇ ਦੁੱਖ ਨੇ ਉਹ ਪਰੇ ਹਟ ਜਾਂਦੇ ਨੇ, ਉਹ ਖਤਮ ਹੋ ਜਾਂਦੇ ਨੇ। ਤੇ ਜਿਹੜੇ ਸੁੱਖ ਨੇ ਉਹਦੇ ਨਾਲ ਤੁਸੀਂ ਸੁੱਖ ਜਿਹੜੇ ਨੇ ਉਹ ਉਹਨਾਂ ਦੇ ਨਾਲ ਉਹ ਤੁਸੀਂ ਆਪਣੇ ਘਰ ਲਿਜਾ ਸਕਦੇ ਹੋ, ਜਾਂ ਮਤਲਬ ਉਹ ਜਿਹੜੇ ਨੇ ਉਹ ਤੁਹਾਡੇ ਘਰ ਸੁੱਖ ਤੁਹਾਡੇ ਘਰ ਆ ਜਾਂਦੇ ਨੇ। ਤੇ ਤੁਹਾਨੂੰ ਇਹ ਪਤਾ ਹੀ ਹੋਏਗਾ ਕਿ ਜਿਹੜਾ ਮੈਂ ਪਹਿਲੇ ਵੀ ਕਈ ਵਾਰੀ ਤੁਹਾਨੂੰ ਦੱਸ ਚੁੱਕਿਆ ਕਿ ਪੂਰੀ ਜਿਹੜੀ ਹਿੰਦੁਸਤਾਨੀ ਫਲਸਫਾ ਹੈ, ਬੁੱਧ ਮਤ, ਜੈਨ ਮਤ ਤੋਂ ਲੈ ਕੇ ਵੇਦਾਂ ਤੱਕ ਦਾ ਜਿਹੜਾ ਫਲਸਫਾ ਹੈ, ਉਹਨਾਂ ਦੇ ਵਿੱਚ ਜੋ ਬੜੀ ਬਹੁਤ ਮੁੱਢਲੀ ਜਿਹੜੀ ਮੁੱਢ ਉਹਦੀ ਬਣਦੀ ਹੈ ਉਹ ਹੈਗੀ ਹੈ ਕਿ ਦੁਨੀਆ ਜਿਹੜੀ ਹੈ ਉਹ ਦੁੱਖਾਂ ਨਾਲ ਭਰੀ ਹੋਈ ਹੈ। ਤੇ ਸਾਰੀ ਜਿਹੜੇ ਯਤਨ ਨੇ ਮਜ਼ਹਬ ਦੇ ਜਾਂ ਦੂਜੇ ਉਹ ਇਹ ਹੈ ਨੇ ਕਿ ਉਸ ਦੁੱਖ ਤੋਂ ਕਿਵੇਂ ਨਜਾਤ ਜਾਂ ਕਿਵੇਂ ਫੁੱਲ ਪਾਈ ਜਾਵੇ। ਬੁੱਧ ਦਾ ਆਪਣਾ ਤਰੀਕਾ ਸੀ, ਜੈਨ ਮਤ ਵਾਲਿਆਂ ਦਾ ਆਪਣਾ ਤਰੀਕਾ ਹੈ। ਇਹਨਾਂ ਵਿੱਚੋਂ ਉੱਪਰਲੀ ਹਸਤੀ ਨੂੰ ਮੰਨਣ ਵਾਲੇ ਵੀ ਸਨ, ਜਿਵੇਂ ਵੇਦਾਂ ਵਾਲੇ ਨੇ ਜਾਂ ਦੂਜੇ ਨੇ, ਤੇ ਉੱਪਰਲੀ ਹਸਤੀ ਨੂੰ ਨਾ ਮੰਨਣ ਵਾਲੇ ਵੀ ਸਨ, ਜਿਵੇਂ ਬੁੱਧ ਜਾਂ ਜੈਨ ਸਨ। ਤੇ ਇਹ ਤਾਂ ਉੱਪਰਲੀ ਹਸਤੀ ਨੂੰ ਨਹੀਂ ਸੀ ਮੰਨਦੇ। ਤੇ ਲੇਕਿਨ ਸਭ ਦਾ ਜਿਹੜਾ ਬੇਸਿਕ ਜਿਹੜੀ ਪ੍ਰੈਕਟਿਸ ਸੀ ਉਹਨਾਂ ਦੀ ਉਹ ਇਹੋ ਹੀ ਸੀ ਕਿ ਇਹ ਜਿਹੜਾ ਸੰਸਾਰ ਜਿਹੜਾ ਕਿ ਦੁੱਖਾਂ ਨਾਲ ਭਰਿਆ ਹੈ, ਇਹਦੇ ਤੋਂ ਖੁੱਲ੍ਹ ਜਾਂ ਆਜ਼ਾਦੀ ਜਿਹੜੀ ਹੈ ਉਹ ਕਿਵੇਂ ਹਾਸਲ ਕੀਤੀ ਜਾਵੇ। ਅੱਛਾ, ਜਿਹੜੀ ਤੁਸੀਂ ਇਹ ਦੇਖੋ ਕਿ ਉਹ ਇੱਥੇ ਇਹ ਵੀ ਧਿਆਨ 'ਚ ਰੱਖੋ ਕਿ ਉਹ ਜ਼ਮਾਨਾ ਹੈ ਜਦੋਂ ਕਿ ਮਜ਼ਹਬ ਜਿਹੜੇ ਨੇ ਉਹ ਨਵੇਂ ਵਜੂਦ ਵਿੱਚ ਆ ਰਹੇ ਨੇ। ਔਰ ਜਿਹੜੇ ਮਜ਼ਹਬ ਨੇ ਉਹ ਵਜੂਦ 'ਚ ਆਏ ਨੇ ਜਦੋਂ ਸੁਸਾਇਟੀ ਦੇ ਵਿੱਚੋਂ ਟ੍ਰਾਈਬਲਿਜ਼ਮ, ਕਬਾਇਲੀ ਨਿਜ਼ਾਮ ਜਿਹੜਾ ਹੈ ਉਹ ਖਤਮ ਹੋਇਆ ਹੈ ਤੇ ਉਹਦੀ ਜਗ੍ਹਾ ਦੇ ਉੱਤੇ ਕਲਾਸ ਸਿਸਟਮ ਆ ਗਿਆ, ਤਬਕਾਤੀ ਸਿਸਟਮ ਆ ਗਿਆ। ਜਿਹੜੀ ਕਬਾਇਲੀ ਲੈਵਲ ਤੇ ਜ਼ਿੰਦਗੀ ਸੀਗੀ ਉਹਦੇ ਵਿੱਚ ਇੱਕ ਸਾਂਝ ਸੀ, ਉਹਦੇ ਵਿੱਚ ਇੱਕ ਦੂਜੇ ਨਾਲ ਸਾਂਝਾ ਰਿਹਾ ਜਾਂਦਾ ਸੀ ਤੇ ਹਰ ਸ਼ੈ ਵੰਡ ਕੇ ਖਾਧੀ ਜਾਂਦੀ ਸੀ। ਤੇ ਲੇਕਿਨ ਇਹ ਹੈ ਕਿ ਜਦੋਂ ਉਹ ਕਬਾਇਲੀ ਸਿਸਟਮ ਢਹਿ ਕੇ ਤੇ ਜ਼ਾਤਾਂ ਬਣ ਗਈਆਂ ਤੇ ਤਬਕੇ ਬਣ ਗਏ, ਤੇ ਫਿਰ ਉਹਦੇ ਵਿੱਚ ਹਰ ਬੰਦਾ
ਜਾਂ ਕਮ ਸੇ ਕਮ ਬਹੁਤੇ ਬੰਦੇ ਦੁਖੀ ਹੋ ਗਏ। ਸੋ ਮਤਲਬ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਬੁੱਧ ਹੈ ਉਹ ਦੇ ਜ਼ਿਹਨ ਦੇ ਵਿੱਚ ਜੋ ਨਕਸ਼ਾ ਸੀਗਾ ਦੁੱਖ ਤੋਂ ਨਿਕਲਣ ਦਾ ਜਾਂ ਸੁੱਖ ਵਾਲਾ ਸਮਾਜ ਕਾਇਮ ਕਰਨ ਦਾ, ਉਹ ਹੀ ਸੀ ਜੋ ਉਹਦੇ ਜਦੋਂ ਜੰਮਿਆ ਸੀ ਜਿਸ ਕਬੀਲੇ ਦੇ ਵਿੱਚ, ਤੇ ਉਸ ਕਬੀਲੇ ਦੇ ਵਿੱਚ ਜਿਸ ਤਰ੍ਹਾਂ ਦੀ ਸਾਂਝ ਸੀਗੀ ਉਹਨੂੰ ਹੀ ਉਹ ਰੀਕ੍ਰੀਏਟ ਕਰਨਾ ਚਾਹੁੰਦਾ ਸੀ। ਤੇ ਲੇਕਿਨ ਇਹ ਹੈ ਕਿ ਉਹ ਬੁੱਧ ਜਿਹੜਾ ਹੈ ਉਹ ਕਈ 100 ਸਾਲ ਪਾਪੂਲਰ ਰਿਹਾ, ਖਾਸ ਤੌਰ ਤੇ ਪੰਜਾਬ ਔਰ ਸਿੰਧ ਦੇ ਵਿੱਚ। ਤੇ ਮੋਸਟਲੀ ਜਿਹੜੇ ਲੋਕ ਸਨ ਉਹ ਬੁੱਧ ਮਤ ਦੇ ਮੰਨਣ ਵਾਲੇ ਹੋ ਗਏ ਸਨ, ਪਰ ਅਖੀਰ ਉਹ ਵੀ ਉਹਦਾ ਵੀ ਅਸਰ ਜਿਹੜਾ ਹੈ ਉਹ ਮੁੱਕ ਗਿਆ ਔਰ ਉਹਦੀ ਜਗ੍ਹਾ ਤੇ ਜਿਹੜੀ ਬ੍ਰਾਹਮਣਿਜ਼ਮ ਹੈ ਉਹ ਆ ਗਈ। ਹੁਣ ਗੁਰੂ ਨਾਨਕ ਜੀ ਜਿਹੜੇ ਨੇ ਉਹ ਫਿਰ ਉੱਥੋਂ ਸਵਾਲ ਚੁੱਕ ਰਹੇ ਨੇ ਜਿੱਥੋਂ ਬੁੱਧ ਔਰ ਬਾਕੀਆਂ ਨੇ ਛੱਡਿਆ ਸੀ, ਕਿ ਜਿਹੜਾ ਸਿਰਜਣਾ ਹੈ ਜਾਂ ਸਿਰਜਣਹਾਰ ਹੈ, ਕਿਆ ਉਹਨੇ ਬਾਈ ਡਿਜ਼ਾਈਨ ਜਿਹੜਾ ਹੈ ਉਹ ਸਮਾਜ ਵਿੱਚ ਦੁੱਖ ਰੱਖਿਆ ਹੈ, ਜਾਂ ਬੰਦਿਆਂ ਦਾ ਰਹਿਣ ਢੰਗ ਇਵੇਂ ਹੈ ਕਿ ਉਹ ਦੇ ਨਾਲ ਉਹਨਾਂ ਦੇ ਰਹਿਣ ਢੰਗ ਦੇ ਨਾਲ ਦੁੱਖ ਪੈਦਾ ਹੁੰਦਾ ਹੈ। ਸੋ ਅਗਰ ਇਹ ਲਾਈਨਾਂ ਦੇਖੋ ਬਾਬੇ ਗੁਰੂ ਨਾਨਕ ਜੀ ਦੀਆਂ, ਤੇ ਤੁਹਾਨੂੰ ਅੰਦਾਜ਼ਾ ਹੋਏਗਾ ਕਿ ਉਹ ਉਵੇਂ ਸਿੱਧਾ ਸਿੱਧਾ ਤੇ ਨਹੀਂ ਕਹਿ ਰਹੇ, ਮਤਲਬ, ਲੇਕਿਨ ਇਹ ਕਹਿ ਰਹੇ ਨੇ ਕਿ ਜਿਹੜੇ ਸਿਰਜਣਹਾਰ ਨੂੰ ਥੱਪ ਕੇ ਜਾਂ ਕੁਛ ਰਿਚੁਅਲਸ ਕਰਕੇ ਜਿਹੜੇ ਉਹਦੀ ਹਸਤੀ ਨੂੰ ਰੀਅਲਾਈਜ਼ ਕਰਦੇ ਨੇ, ਉਹ ਦੁੱਖ ਤੋਂ ਨਿਕਲ ਨਹੀਂ ਸਕਦੇ। ਦੁੱਖ ਤੋਂ ਨਿਕਲਿਆ ਇੰਝ ਜਾ ਸਕਦਾ ਹੈ ਕਿ ਇਹ ਰੀਅਲਾਈਜ਼ ਹੋਵੇ ਕਿ ਜਿਹੜਾ ਸਿਰਜਣਹਾਰ ਹੈ ਉਹ ਹੀ ਸਿਰਜਣਾ ਹੈ, ਆਪੇ ਆਪ ਨਿਰੰਜਨ ਸੋਏ, ਉਹ ਆਪ ਹੀ। ਅਗਰ ਇਹ ਜਿਹੜੀ ਗੱਲ ਹੈ ਇਹਨੂੰ ਅਗਰ ਰੀਅਲਾਈਜ਼ ਕੀਤਾ ਜਾਵੇ ਔਰ ਫਿਰ ਇਸ ਰੀਅਲਾਈਜ਼ੇਸ਼ਨ ਨੂੰ ਡੂੰਘਾ ਕਰਨ ਲਈ ਉਹ ਜਿਹੜੀ ਹਸਤੀ ਹੈ, ਜਿਹੜੀ ਸਿਰਜਣਹਾਰ ਵੀ ਹੈ ਤੇ ਸਿਰਜਣਾ ਵੀ ਹੈ, ਉਹਦੇ ਗੁਣਾਂ ਦੇ ਗੀਤ ਗਾਏ ਜਾਣ, ਉਹਦੀ ਜਿਹੜੀ ਸੰਸਾਰੀ ਆਵਾਜ਼ ਹੈ ਉਹਨੂੰ ਸੁਣਿਆ ਜਾਵੇ ਔਰ ਉਹਦੇ ਆਪਣੇ ਦਿਲ ਵਿੱਚ ਇਹ ਸਾਰਾ ਜਜ਼ਬਾ ਜਿਹੜਾ ਹੈ ਭਰ ਲਿਆ ਜਾਵੇ, ਤੇ ਫਿਰ ਦੁੱਖ ਜਿਹੜੇ ਨੇ ਉਹ ਆਪੇ ਹੀ ਹਟ ਜਾਂਦੇ ਨੇ ਤੇ ਉਹਦੀ ਜਗ੍ਹਾ ਤੇ ਸੁੱਖ ਆ ਜਾਂਦੇ ਨੇ। ਕੀ ਹੋ ਰਿਹਾ ਹੈ? ਹਾਂਜੀ, Dr. Mizzou, can I just ask you, sorry, can I clarify? So if one recognizes that creation and the creator are one, then yes, dukh goes and sukh is filled in the heart. yes. Did that make sense? Okay, yes. thank you. ਅੱਛਾ, ਹੁਣ ਅਗਲੀਆਂ ਜਿਹੜੀਆਂ ਲਾਈਨਾਂ ਨੇ
ਉਹਨਾਂ ਦੇ ਵਿੱਚ ਉਹ ਜਿਹੜੀ ਸਿਰਜਣਹਾਰ ਤੇ ਸਿਰਜਣਾ ਵਾਲੀ ਜਿਹੜੀ ਹਸਤੀ ਹੈ ਉਹਨੂੰ ਹੋਰ ਥੋੜਾ ਜਿਹਾ ਖਿਲਾਰ ਕੇ ਤੇ ਉਹਦੀ ਇੰਟਰਪ੍ਰੀਟੇਸ਼ਨ ਜਿਹੜੀ ਹੈ ਉਹ ਗੁਰੂ ਨਾਨਕ ਜੀ ਕਰਦੇ ਨੇ ਕਿ ਗੁਰਮੁਖ ਨਾਦਮ ਗੁਰਮੁਖ ਵੇਦਮ। ਉਹ ਜਿਹੜਾ ਗੁਰਮੁਖ ਹੈ ਯਾਨੀ ਗੁਰੂ ਦਾ ਮੁਖ ਚਾਨਣ ਦੀ ਅਗਵਾਈ ਦੇਣ ਵਾਲਾ ਉਹ ਨਾਦਮ। ਨਾਦਮ ਦਾ ਮਤਲਬ ਹੈ ਸ਼ਬਦ, ਲਫ਼ਜ਼। ਉਹੋ ਹੀ ਲਫ਼ਜ਼ ਹੈ ਗੁਰਮੁਖ ਵੇਦਮ। ਵੇਦ ਦਾ ਮਤਲਬ ਜਿਹੜਾ ਹੈਗਾ ਉਹ ਅਕਲ ਹੈ, ਸਮਝ ਹੈ, ਜ਼ਹਾਨਤ ਹੈ। ਜਿਵੇਂ ਵੇਦ ਬਹੁਤ ਸਾਰੇ ਨੇ। ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਿਆ ਸਮਾਈ। ਯਾਨੀ ਉਹ ਹੀ ਲਫ਼ਜ਼ ਹੈ, ਉਹ ਹੀ ਮੁੱਢਲੀ ਸਮਝ ਹੈ ਔਰ ਉਹ ਹੀ ਚਾਰੋਂ ਤਰਫ ਸਮਾਇਆ ਹੈ। ਹਰ ਸ਼ੈ ਦੇ ਵਿੱਚ ਉਹ ਸਮਾਇਆ ਹੋਇਆ ਹੈ। ਇਸ ਗੱਲ ਨੂੰ ਜਿਹੜੀ ਹੈ ਉਹ ਤੁਸੀਂ ਸਾਫ਼ ਕਰ ਲਓ। ਤੇ ਉਸ ਤੋਂ ਅਗਲੀ ਲਾਈਨ ਦੇ ਵਿੱਚ ਉਹ ਕਹਿੰਦੇ ਨੇ ਗੁਰ ਈਸ਼ਰ। ਯਾਨੀ ਗੁਰੂ ਜਿਹੜਾ ਹੈ ਉਹ ਈਸ਼ਵਰ ਹੈ, ਜਿਹਨੂੰ ਈਸ਼ਵਰ ਕਹਿੰਦੇ ਨੇ ਜਾਂ ਖੁਦਾ ਕਹਿੰਦੇ ਨੇ। ਗੁਰ ਈਸ਼ਰ ਗੁਰ ਬ੍ਰਹਮਾ। ਬ੍ਰਹਮਾ ਵੀ ਰੱਬ ਦਾ ਨਾਂ ਲਿਆ ਜਾਂਦਾ ਹੈ। ਗੁਰ ਪਾਰਬਤੀ ਮਾਈ। ਤੇ ਪਾਰਬਤੀ ਮਾਈ ਵੀ ਜਿਹੜੀ ਹੈ ਉਹ ਵੀ ਖੁਦਾਵਾਂ ਦੇ ਵਿੱਚ ਮੰਨੀ ਜਾਂਦੀ ਹੈ। ਅੱਛਾ, ਹੁਣ ਇਹਦੇ ਵਿੱਚ ਗੁਰੂ ਨਾਨਕ ਜੀ ਜਿਹੜੀ ਗੱਲ ਇਹ ਕਹਿ ਰਹੇ ਨੇ ਉਹ ਇਹ ਕਹਿ ਰਹੇ ਨੇ ਕਿ ਤੁਸੀਂ ਜਿਹਨੂੰ ਈਸ਼ਵਰ ਕਹਿ ਕੇ, ਜਿਹਨੂੰ ਤੁਸੀਂ ਈਸ਼ਵਰ ਸਮਝਦੇ ਹੋ ਜਾਂ ਬ੍ਰਹਮਾ ਸਮਝਦੇ ਹੋ ਜਾਂ ਪਾਰਵਤੀ ਮਾਈ ਸਮਝਦੇ ਹੋ ਔਰ ਉਹਨਾਂ ਦੇ ਨਾਂ ਨਾਲ ਤੁਸੀਂ ਮਜ਼ਹਬ ਬਣਾਉਂਦੇ ਹੋ ਤੇ ਉਹਨਾਂ ਦੇ ਬੁੱਤ ਥੱਪਦੇ ਹੋ ਤੇ ਉਹਨਾਂ ਦੇ ਸਾਰਾ ਕੁਝ ਕਰਦੇ ਹੋ, ਉਹ ਸਿਰਫ ਵਿਖਾਲੇ ਹੈਗੇ ਨੇ, ਪਾਰਸ਼ਲ ਵਿਖਾਲੇ ਹੈਗੇ ਨੇ ਗੁਰਮੁਖ ਦੇ। ਗੁਰਮੁਖ ਜਿਹੜਾ ਹੈ ਉਹਦੇ ਹੀ ਅੰਗ ਨੇ ਜਿਨ੍ਹਾਂ ਨੂੰ ਤੁਸੀਂ ਈਸ਼ਵਰ ਤੇ ਬ੍ਰਹਮਾ ਤੇ ਪਾਰਵਤੀ ਮਾਈ ਕਹਿੰਦੇ ਹੋ। ਗੁਰ ਈਸ਼ਰ ਗੁਰਮੁਖ ਬ੍ਰਹਮਾ ਗੁਰ ਪਾਰਵਤੀ ਮਾਈ ਗੁਰਮੁਖ ਜੇ ਹੋ ਜਾਣਾ ਆਖਾ। ਗੋਰਖ ਬਰਮਾ। ਹਾਂਜੀ, ਗੋਰਖ ਬਰਮਾ। ਅੱਛਾ, ਜੇ ਹੋ ਜਾਣਾ ਆਖਾ ਨਹੀਂ, ਇਹ ਬਹੁਤ ਇੰਪੋਰਟੈਂਟ ਹੈ। ਇਹਨੂੰ ਦੋ ਤਰੀਕੇ ਨਾਲ ਤੁਸੀਂ ਪੜ੍ਹ ਸਕਦੇ ਹੋ। ਜੇ ਹੋ ਜਾਣਾ, ਇੱਕ ਤੇ ਦਾ ਮਤਲਬ ਇਹ ਹੋ ਸਕਦਾ ਕਿ ਜੇ ਤੁਸੀਂ ਜਾਣ ਲਿਆ ਤੇ ਤੁਸੀਂ ਜੇ ਹੋ ਜਾਣਾ ਆਖਾ ਨਹੀਂ। ਜੇ ਤੁਸੀਂ ਜਾਣ ਵੀ ਲਿਆ ਉਹਨੂੰ ਤੇ ਤੁਸੀਂ ਉਹਨੂੰ ਦੱਸ ਨਹੀਂ ਸਕਦੇ ਹੋ ਕੀ ਹੈ। ਲਫ਼ਜ਼ਾਂ ਦੇ ਵਿੱਚ ਉਹਨੂੰ ਤੁਸੀਂ ਬਿਆਨ ਨਹੀਂ ਕਰ ਸਕਦੇ। ਇੱਕ ਤੇ ਹੋ ਸਕਦਾ ਇਹਦੀ ਇੰਟਰਪ੍ਰੀਟੇਸ਼ਨ। ਦੂਸਰੀ ਇੰਟਰਪ੍ਰੀਟੇਸ਼ਨ ਜ਼ਿਆਦਾ ਸਿੱਧੀ ਹੈ ਕਿ ਜੇ ਤੁਸੀਂ ਕੁਝ ਆਖਣ ਲਈ ਜਾਓ, ਕੁਝ ਆਖਣ ਦੀ ਕੋਸ਼ਿਸ਼ ਕਰੋ ਤੇ ਕੁਝ ਆਖਿਆ ਨਹੀਂ ਜਾ ਸਕਦਾ। ਜੇ ਹੋ ਜਾਣਾ ਆਖਾ ਨਹੀਂ, ਗੁਰਮੁਖ
ठहरो जरा, मैनू नजर विच नहीं आउंदी। कहना आखा नाही कहना कथन न जाई। अच्छा, ये जिहड़ी कथन है ना या कथा है, ये गुरु नानक जी दे कलाम दे विच काफी दफा वरती जाती है। कथा कथनी कोटो कोट, ते कथन ना जाई मतलब ये है, इनू तुसी इंज समझ लो कि उन्होंने एक थियरी के तौर दे उत्ते पेश नहीं किया जा सकता। कथा जिहड़ी है वो एक फ्रेमवर्क समझ लो, अज के जमाने के हिसाब नाल एक थ्योरैटिकल फ्रेमवर्क समझ लो कि, लेकिन मसला ये है कि जे तुसी जे जान नहीं लवो गुरमुख नूं, पछाण भी लवो गुरमुख नूं, ते तुसी किसी भी जबान दे विच उन्नू बयान नहीं कर सकते। उहदे बारे च कोई थीसिस, कोई थियरी जिहड़ी है वो घड़ नहीं सकते, क्योंकि वो इस वास्ते भी है, इन्हू तुसीं समझो को इस वास्ते भी है क्योंकि वो हर चीज दे विच समाया होया है। ते जिहड़ा थियरी घड़ेगा या जिहड़ा उन्होंने लफ्जां च बयान करेगा उहदे अंदर भी वो समाया होया है। ते वो बयान करन लई, हमेशा बयान करन लई और किसी चीज की थियरी बनाउण लई ये मुढ़ली लोड़ ये हुंदी है कि तुसी उस शै नूं जिहदे बारे च थियरी बना रहे हो, जिहदे बारे च बयान कर रहे हो, उहदे तो तुहाडी दूरी होवे, ਉਹਨੂੰ ਤੁਸੀਂ ਅਲੱਗਾ ਕਰਕੇ ਵੇਖ ਸਕੋ, ਤਾਂ ਹੀ ਤੁਸੀਂ ਉਹਦੇ ਬਾਰੇ 'ਚ ਥਿਊਰੀ ਬਣਾ ਸਕਦੇ ਹੋ। ਜੇ ਤੁਸੀਂ ਉਸ ਦੇ ਅੰਦਰ ਹੀ ਹੋ ਔਰ ਤੁਸੀਂ ਡਿਸਟੈਂਸ ਪੈਦਾ ਨਹੀਂ ਕਰ ਸਕਦੇ ਆਪਣੇ ਔਰ ਉਹਦੇ ਵਿੱਚ, ਤੇ ਫਿਰ ਤੁਸੀਂ ਉਹਨੂੰ ਬਿਆਨ ਵੀ ਨਹੀਂ ਕਰ ਸਕਦੇ, ਕਿਉਂਕਿ ਫਿਰ या तो वही बयान कर रहा है या तुसी जो भी बयान कर रहे हो वो उंज नहीं बन रहा जिवें बनना चाहिए। ये गुरु नानक जी की जिहड़ी है ना, ये थ्रू आउट जपजी साहब उहदे विच ये बार बार ये थीम आउंदी है कि अगे भी जाके कई थावां ते ये एक्सप्रैशन आएगा कि तुसी उहदे संसारी हस्ती दे वजूद का तजर्बा कर सकते हो, तजर्बा करके खुल हासिल कर सकते हो, लेकिन उहदे बारे च लफ्जां दे विच कोई थीसिस, कोई थियरी नहीं बना सकते। ਇਹਦੇ ਵਿੱਚ ਇਹ ਵੀ ਦੇਖੋ ਕਿ ਇਹ ਕਹਿਣ ਨਾਲ ਗੁਰੂ ਨਾਨਕ ਜੀ ਜਿਹੜੇ ਐਸਟੈਬਲਿਸ਼ਡ ਰਿਲੀਜਨਸ ਦੇ ਵਿੱਚ ਜੋ ਕੁਝ ਲਿਖਿਆ ਹੈ, ਜਿਵੇਂ ਵੇਦਾਂ ਵਿੱਚ ਲਿਖਿਆ ਹੈ ਜਾਂ ਹੋਰ ਪੁਸਤਕਾਂ ਵਿੱਚ ਜਿਵੇਂ ਲਿਖਿਆ ਹੈ, ਤੇ ਗੁਰੂ ਨਾਨਕ ਜੀ ਇਹ ਕਹਿ ਰਹੇ ਨੇ ਕਿ ਉਹ ਜੋ ਲਿਖਿਆ ਹੈ ਉਹ सही नहीं है, क्योंकि उन्होंने लिखा जा नहीं सी सकता, ते जो लिखा गया है वो दुरुस्त नहीं हो सकता। ते इस तरीके दे नाल गुरु नानक जी जिहड़ी अपने वेले तो पहले दे मजहबी पुस्तकां ने या वेद ने, उन्हां दी इररेलेवेंस जिहड़ी है वो तुहाडे सामने लिया रहे ने, और वो जिस तरह लिया रहे ने वो असीं वेख रहे हैं। Sorry, Dr. Manzoor, I just had a realization.
you know when we were doing Shah Hussain and our bar bol rahe the ke experience karo poem ko. I feel like I've made a connection there. That's why you kept saying to us to experience the words, to feel it. Yes, you can Yeah. experience it. You can experience it. ਤੇ Yeah. ਲੇਕਿਨ ਇਹ ਹੈ ਕਿ ਮਤਲਬ ਉਹ ਥਾਪਿਆ ਨਾ ਜਾਵੇ, ਕੀਤਾ ਨਾ ਹੋਵੇ, ਜਿਹੜਾ ਉਹਦੇ ਵਿੱਚ ਵੀ ਇਹੋ ਗੱਲ ਲੁਕੀ ਹੋਈ ਸੀ ਕਿ ਉਹਦੇ ਬਾਰੇ 'ਚ ਤੁਸੀਂ ਨਜ਼ਰੀਏ ਨਹੀਂ ਕੱਢ ਸਕਦੇ, ਉਹਦੇ ਬਾਰੇ 'ਚ ਕੋਈ ਫਿਜ਼ੀਕਲ ਸਿੰਬੋਲਿਜ਼ਮ ਦੇ ਨਾਲ ਉਹਨੂੰ ਸਮਝ ਨਹੀਂ ਸਕਦੇ, ਬਲਕਿ ਉਹਨੂੰ ਤੁਸੀਂ ਆਪਣੇ ਮਨ ਦੇ ਵਿੱਚ ਐਕਸਪੀਰੀਅੰਸ ਕਰ ਸਕਦੇ ਹੋ। ਤੇ ਅੱਗੇ ਆਉਂਦਾ ਹੈ ਗੁਰ ਇੱਕ ਦੇ ਸੁਝਾਈ। ਜਿਹੜਾ ਗੁਰ ਹੈ, ਗੁਰਮੁਖ ਜਿਹੜਾ ਹੈ, ਉਹਨੇ ਇਹ ਇੱਕ ਗੱਲ, ਇਹ ਇੱਕ ਘੁੰਡੀ ਸਮਝਾਈ ਹੈ। Sir ji, it is Gura ik de bujhai. ਹਾਂਜੀ, ਬੁਝਾਈ ਦਾ ਮਤਲਬ ਸੁਝਾਈ। ਬੁਝਾਈ ਦਾ ਮਤਲਬ ਹੁੰਦਾ ਹੈ ਕਿਸੇ ਰਿਡਲ ਦਾ ਹੱਲ ਪੇਸ਼ ਕਰਨਾ। बुझारत, ਹਾਂਜੀ, बुझारत जो कहते हैं। ਹਾਂ ਬਿਲਕੁਲ, ਬੁਝਾਰਤ ਦਾ ਹੱਲ ਦੱਸਣਾ। ਤੇ ਗੁਰਾ ਇੱਕ ਦੇ ਬੁਝਾਈ, सबना जिया का एक दाता, सो मैं विसर न जाए। ਜਿਹੜੀ ਬॉटम ਲਾਈਨ ਹੈ ਉਹ ਇਹ ਹੈ ਕਿ ਜਿਹੜਾ ਗੁਰਮੁਖ ਹੈ ਉਹ ਸਾਰੇ ਜਿੰਨੀ ਵੀ ਯੂਨੀਵਰਸ ਦੇ ਵਿੱਚ ਜੋ ਕੁਝ ਵੀ ਹੈ ਉਹਨਾਂ ਸਭ ਦਾ ਦਾਤਾ ਹੈ। ਤੇ ਇਹ ਗੱਲ ਨਹੀਂ ਭੁੱਲਣੀ ਚਾਹੀਦੀ। ਮਤਲਬ ਤੁਸੀਂ ਇਹ ਨਹੀਂ ਕਹਿ ਸਕਦੇ, ਮਤਲਬ ਅਗਰ ਤੁਸੀਂ ਇਹ ਗੱਲ ਮੰਨ ਲਓ ਕਿ ਇੱਕੋ ਹੀ ਦਾਤਾ ਹੈ ਤੇ ਤੁਸੀਂ ਇਹ ਨਹੀਂ ਫਿਰ ਕਹਿ ਸਕਦੇ ਕਿ ਉਹ ਬ੍ਰਾਹਮਣਾਂ ਲਈ ਵੱਖਰਾ ਹੈ ਤੇ ਸ਼ੂਦਰਾਂ ਲਈ ਵੱਖਰਾ ਹੈ, ਔਰ ਬ੍ਰਾਹਮਣਾਂ ਨੂੰ ਉਹ ਖਾਸ ਡੀਲ ਦਿੰਦਾ ਹੈ ਤੇ ਸ਼ੂਦਰਾਂ ਨੂੰ ਉਹ ਨਹੀਂ ਦਿੰਦਾ, ਬਲਕਿ ਇਹ ਹੈ ਕਿ ਉਹ ਸਭ ਲਈ ਇੱਕੋ ਜਿਹਾ ਹੀ ਹੈ। ਗੁਰਾਂ ਇੱਕ ਦੇ ਬੁਝਾਈ, ਸਭਨਾ ਜੀਆ ਕਾ ਇੱਕੋ ਦਾਤਾ, ਸੋ ਮੈਂ ਵਿਸਰ ਨਾ ਜਾਈ। ਮਤਲਬ ਇਹ ਵਿਸਰ ਨਾ ਜਾਈ ਤੋਂ ਵਿਸਰਨਾ ਮਤਲਬ ਹੁੰਦਾ ਭੁੱਲਣਾ। ਇਹਦਾ ਮਤਲਬ ਹੈ ਕਿ ਬਾਬਾ ਗੁਰੂ ਨਾਨਕ ਜੀ ਇਹ ਕਹਿ ਰਹੇ ਨੇ ਕਿ ਇਹ ਗੱਲ ਆਮ ਤੌਰ ਤੇ ਸਾਰੇ ਭੁੱਲ ਜਾਂਦੇ ਨੇ, ਔਰ ਉਹਨੂੰ ਭੁੱਲ ਕੇ ਤੇ ਫਿਰ ਬਾਕੀ ਸੁਸਾਇਟੀ ਨੂੰ ਦੇ ਅੰਦਰ ਬੰਦਿਆਂ ਦੀ ਵੰਡ ਕਰਦੇ ਨੇ ਜਾਂ ਸੰਸਾਰ ਦੇ ਅੰਦਰ ਛਾਵਾਂ ਦੀ ਵੰਡ ਕਰਦੇ ਨੇ ਜੀ, ਕਿ ਉਹ ਸਭ ਇੱਕ ਹੀ ਦਾਤਾ ਕੋਲੋਂ ਜਿਹੜਾ ਹੈ ਉਹ ਫੈਜ਼ ਲੈਂਦੇ ਨੇ। ਸੋ ਇਹ ਦੀ ਤਸ਼ਰੀਹ ਸੀ। ਹੁਣ ਤੁਸੀਂ ਜੇ ਕੋਈ ਸਵਾਲ ਹੈ ਤੇ ਤੁਸੀਂ ਕਰ ਸਕਦੇ ਹੋ, ਜਾਂ ਕੋਈ ਤੁਸੀਂ ਐਡ ਕਰਨਾ ਚਾਹੋ ਤੇ ਐਡ ਕਰ ਸਕਦੇ ਹੋ। ਤੁਸੀਂ ਜਿਸ ਤਰ੍ਹਾਂ ਕਹਿੰਦੇ ਸੋ ਕਿ ਹਰ ਚੀਜ਼ ਪੌੜੀ ਹੈ, ਇੱਕ ਚੀਜ਼ ਦੂਜੇ ਉੱਤੇ ਬਿਲਡ ਹੁੰਦੀ ਹੈ, ਇਹਦਾ ਫਿਰ ਪਿਛਲੀ ਪੌੜੀ ਨਾਲ ਜ਼ਰਾ ਕਨੈਕਸ਼ਨ ਥੋੜਾ ਜਿਹਾ ਖਿਲਾਰ। ਮੈਨੂੰ ਪਿਛਲੀ ਪੌੜੀ ਵੇਖ ਰਿਹਾ ਜੋ ਮੈਂ ਜ਼ਹਨ ਚ ਨਹੀਂ ਹੈ ਕਿ ਸਰ ਫਿਰ ਜਾਂ ਫਿਰ ਇਹਦਾ ਇਹ ਮਤਲਬ ਹੈ ਕਿ ਜਿਹੜਾ ਹੁਣ ਤੱਕ ਪਹਿਲਾ ਫਲਸਫਾ ਸੀ ਤੇ ਉਹ ਸੀ ਨਾ ਉਹਦੇ ਕਾਊਂਟਰ ਦੇ ਵਿੱਚ ਕੱਪੜਾ ਮੂਰਖ ਨਜ਼ਰ। ਉਹ ਸੀਗਾ ਸਰ ਜੀ, ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ, ਆਖਾਂ ਮੰਗਾ ਦੇ ਦਾਤ ਕਰੇ ਦਾਤਾਰ।
ਹਾਂਜੀ ਫੇਰ ਤੇ ਅੱਗੇ ਇਹ ਰੱਖੀਏ ਜੀ। ਇਹ ਹੁਣ ਉਹ ਜਿਹੜਾ ਸਾਚਾ ਸੀ ਉਹਨੂੰ ਹੀ ਫਰਦਰ ਐਲੈਬੋਰੇਟ ਕੀਤਾ ਜਾ ਰਿਹਾ ਹੈ ਕਿ ਉਹ ਸਾਚਾ ਸਾਹਿਬ ਜਿਹੜਾ ਉਹ ਕੀ ਹੈ ਤੇ ਕੀ ਨਹੀਂ ਹੈਗਾ। ਹੁਣ ਜਿੱਥੇ ਇਹ ਪੌੜੀ ਖਤਮ ਹੋਈ ਹੈ ਨਾ, ਇੱਥੋਂ ਅੱਗੇ ਜਿਹੜੀ ਪੌੜੀਆਂ ਹੋਣਗੀਆਂ ਉਹ ਉਹਨਾਂ ਦੇ ਅਖੀਰ ਤੇ ਆਏਗਾ, ਸੋ ਮੈਂ ਵਿਸਰ ਨਾ ਜਾਈ। ਤੇ ਉਹ ਜਿਹੜੀ ਤੁਸੀਂ ਗੋਂਦਲ ਸਾਹਿਬ ਕਹਿ ਰਹੇ ਹੋ ਨਾ, ਅਗਰ ਤੁਸੀਂ ਉਸ ਪੌੜੀ ਨੂੰ ਪੜ੍ਹੋ ਤੇ ਉਹਦੇ ਵਿੱਚ ਸਰਟਨ ਸਾਹਿਬ ਦੀ ਜਿਹੜੀ ਹੈ ਉਹ ਉਹਦੇ ਹੋਂਦ ਨੂੰ ਇੱਕ ਖਾਸ ਤਰੀਕੇ ਨਾਲ ਬਿਆਨ ਕੀਤਾ ਗਿਆ ਸੀ। ਤੇ ਉਸੇ ਨੂੰ ਹੀ ਹੁਣ ਇਸ ਪੌੜੀ ਦੇ ਵਿੱਚ ਉਸ ਨੂੰ, ਉਹ ਸਾਚੇ ਸਾਹਿਬ ਨੂੰ ਕਿਵੇਂ ਰੀਅਲਾਈਜ਼ ਕੀਤਾ ਜਾ ਸਕਦਾ ਹੈ ਤੇ ਕਿਵੇਂ ਨਹੀਂ ਕੀਤਾ ਜਾ ਸਕਦਾ, ਇਹ ਦੋਵੇਂ ਗੱਲਾਂ ਇਸ ਪੌੜੀ ਦੇ ਵਿੱਚ ਕਹੀਆਂ ਗਈਆਂ। ਸਰ ਜੀ ਦੋ ਗੱਲਾਂ ਸੀਗੀਆਂ ਸਰ ਜੀ। ਜੀ ਇੱਕ ਤਾਂ ਸੀਗਾ ਨਾ ਜਿੱਥੇ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਗੁਰਾ ਆਫ ਕੋਰਸ ਇਜ਼ ਕਿ ਬਈ ਨੌਲੇਜ, ਗਿਆਨ ਹੈ ਨਾ। ਗਿਆਨ ਨੇ ਇੱਕ ਸਾਡੀ ਜਿਹੜੀ ਸਾਡਾ ਇੱਕ ਕੁਐਸਚਨ ਸੀ ਜਾਂ ਸਾਡੀ ਜਿਹੜੀ ਬੁਝਾਰਤ ਸੀ, ਜਿਹੜੀ ਸਾਨੂੰ ਚੀਜ਼ ਸਮਝ ਨਹੀਂ ਸੀ ਆ ਰਹੀ, ਉਹ ਸਾਡੇ ਅੱਗੇ ਇਹ ਖੋਲ ਦਿੱਤੀ ਹੈ ਇਸ ਗਿਆਨ ਨੇ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਇਹ ਸਾਨੂੰ ਠੀਕ ਹੈ, ਬਿਲਕੁਲ। ਹਾਂਜੀ। ਤੇ ਦੂਜੀ ਗੱਲ ਸਰ ਜੀ ਜਿਹੜੀ ਸੀਗੀ ਵਿਚ ਇਜ਼ ਵੈਰੀ ਇੰਟਰਸਟਿੰਗ, ਜਿਹੜੀ ਇਹ ਜਿਹੜਾ ਉਹ ਮੁਕੱਦਸ ਆਵਾਜ਼ ਦੀ ਗੱਲ ਹੁੰਦੀ ਹੈ, ਜਿਹੜਾ ਇਹਦੇ ਵਿੱਚ ਜਿਹੜਾ ਹੈਗਾ ਜਿੱਦਾਂ ਗੁਰਮੁਖ ਨਾਦੰ ਗੁਰਮੁਖ ਵੇਦਮ, ਜਿਹੜਾ ਇਜ਼ ਇਟ ਇਸ਼ਾਰਾ ਕਿ ਜਿਹੜਾ ਜਿਹਨੂੰ ਕਹਿੰਦੇ ਸੀ ਕਿ ਜਿਹੜਾ ਬ੍ਰਹਮਨਾਦ ਸੀ, ਜਿਹੜਾ ਬ੍ਰਹਮ ਦਾ ਇੱਕ ਆਵਾਜ਼ ਸੀ ਜਿਹਦੇ ਵਿੱਚੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ, ਇਹ ਉਹਦੇ ਵੱਲ ਹਾਂਜੀ ਹਾਂ ਅਨਹਦ ਨਾਦ ਜਿਹੜਾ ਨਾ, ਹਾਂ। ਸੋ ਉਹ ਜਿਹੜਾ ਅਨਹਦ ਨਾਦ ਆ ਉਹ ਬ੍ਰਹਮ ਦਾ ਨਾਦ ਉਹਨੂੰ ਇਹ ਡਿਸਪਰੂਵ ਕਰ ਰਹੇ ਨੇ ਐਟ ਦਿਸ ਪੁਆਇੰਟ ਗੁਰੂ ਨਾਨਕ ਕੇ ਕੋਈ ਆਵਾਜ਼ ਤੋਂ ਨਹੀਂ ਪੈਦਾ ਹੋਇਆ। ਹਾਂ ਬਿਲਕੁਲ, ਮਤਲਬ ਇਹ ਹੈ ਕਿ ਉਹ ਇਹ ਕਹਿ ਰਹੇ ਨੇ ਕਿ ਉਹਨੂੰ ਕਿਸੇ ਇੱਕ ਨਾਂ ਨਾਲ ਨਹੀਂ ਲਾਇਆ ਜਾ ਸਕਦਾ, ਕਿਉਂਕਿ ਉਹ ਕਹਿੰਦੇ ਸੀ ਨਾ ਕਿ ਬ੍ਰਹਮਨਾਦ ਤੋਂ ਸਾਰੀ ਦੁਨੀਆ ਜਿਹੜੀ ਉਹ ਨਹੀਂ, ਉਹ ਗੁਰੂ ਨਾਨਕ ਜੀ ਜਦੋਂ ਕਹਿੰਦੇ ਨੇ ਨਾ ਕਿ ਗੁਰਮੁਖ ਨਾਦਮ ਗੁਰਮੁਖ ਵੇਦਮ ਤੇ ਜਾਂ ਗੁਰ ਈਸ਼ਰ, ਕਿ ਗਿਆਨ ਹੀ ਈਸ਼ਵਰ ਆ, ਗਿਆਨ ਔਰ ਈਸ਼ਵਰ ਇੱਕੋ ਸ਼ਾਇਦ ਗੁਰ ਈਸ਼ਰ, ਗੁਰ ਈਸ਼ਰ, ਗੁਰੂ ਗੋਰਖ ਬ੍ਰਹਮਾ। ਗੋਰਖ ਮਤਲਬ ਉਹ ਈਸ਼ਵਰ ਵੀ ਹੈ ਤੇ ਉਹ ਬ੍ਰਹਮਾ ਵੀ ਹੈ, ਉਹ ਗਿਆਨ ਹੈ, ਉਹ ਸਾਰਾ ਕੁਝ। ਮਤਲਬ ਇਹ ਹੈ ਕਿ ਉਹ ਗਿਆਨ ਦੀ ਪਾਰਸ਼ਲ ਰਿਫਲੈਕਸ਼ਨਸ ਨੇ ਜੀ। ਤੇ ਉਹਨਾਂ ਦੇ ਨਾਂ ਤੋਂ ਤੁਸੀਂ ਜਿਹੜਾ ਗੁਰਮੁਖ ਹੈ, ਸਿਰਫ ਉਹਨਾਂ ਦੇ ਨਾਂ ਲੈ ਕੇ ਤੁਸੀਂ ਗੁਰਮੁਖ ਦਾ ਐਕਸਪੀਰੀਅੰਸ ਨਹੀਂ ਕਰ ਸਕਦੇ। ਤੇ ਉਹ ਜਿਹੜਾ ਸੁਣਨਾ ਹੈ, ਗਾਵੀਏ, ਸੁਣੀਏ, ਮਨ ਰੱਖੀਏ ਭਾਵ, ਮਤਲਬ ਉਹ ਤੁਸੀਂ ਗਾ ਕੇ ਤੇ ਉਹ ਅਨਹਦ ਰਾਗ ਸੁਣ ਕੇ ਤੇ ਮਨ ਵਿੱਚ ਉਹਦਾ ਜਜ਼ਬਾ ਰੱਖ ਕੇ ਤੁਸੀਂ ਉਹਨੂੰ ਤੁਸੀਂ ਰੈਕਗਨਾਈਜ਼ ਕਰ ਸਕਦੇ ਹੋ ਜਾਂ ਉਹਦਾ ਤਜਰਬਾ ਕਰ ਸਕਦੇ ਹੋ। ਸਰ ਜੀ ਇੱਥੇ ਇੱਕ ਸਿੰਬਲਿਜ਼ਮ ਇਸ ਤਰ੍ਹਾਂ ਨਹੀਂ ਕਿ ਵੀ ਜੇ ਤੁਹਾਡੀ ਜਿੱਦਾਂ ਇੱਕ ਇੰਸਟਰੂਮੈਂਟ ਹੁੰਦਾ ਹੈ, ਜੇ ਤੁਸੀਂ ਉਹਨੂੰ ਟਿਊਨ ਨਹੀਂ ਕਰਦੇ, ਹਾਰਮੋਨਾਈਜ਼ ਨਹੀਂ ਕਰਦੇ ਤੇ ਉਹ ਭੈੜਾ ਉਹਦੀ ਆਵਾਜ਼ ਆਉਂਦੀ। ਇਸੇ ਤਰ੍ਹਾਂ ਉਹ ਇਹ ਕਹਿ ਰਹੇ ਨੇ ਕਿ ਵੀ ਤੁਸੀਂ ਆਪਣੇ ਆਪ ਨੂੰ ਇਸ ਜਿਹੜੀ ਇਹ ਨੇਚਰ ਹੈਗੀ ਆ ਜਾਂ ਜੋ ਵੀ ਸ੍ਰਿਸ਼ਟੀ ਹੈਗੀ, ਤੁਸੀਂ ਉਹਨੂੰ ਆਪਣੇ ਨਾਲ ਜਿਹੜਾ ਹਾਰਮੋਨਾਈਜ਼ ਉਹਦੇ ਨਾਲ ਕਰ ਲਓ, ਅਟਿਊਨ ਹੋ ਜਾਓ, ਆਪਣੀ ਟਿਊਨਿੰਗ ਕਰ ਲਓ, ਤੇ ਤਾਂ ਤੁਹਾਡਾ ਜਿਹੜਾ ਸਾਰਾ ਕੁਝ ਹੈ ਇਹ ਸੁਣੀਏ, ਮਨ ਰੱਖੀਏ ਪਾਓ। ਹਾਂ ਬਿਲਕੁਲ ਇੰਜੀ ਹੈ, ਇਹੋ ਹੀ ਗੱਲ ਹੋ ਰਹੀ ਹੈ। ਇਹ ਜੋ ਮਿਊਜ਼ੀਕਲ ਇੰਸਟਰੂਮੈਂਟ ਦੀ ਗੱਲ ਕੀਤੀ ਹੈ, ਤੇ ਜੋ ਲੋਕ ਕਹਿੰਦੇ ਨੇ ਕਿ ਜੀ ਅਨਹਦ ਰਾਗ ਉਹ ਹੈ ਜੋ ਕੋਈ ਸੱਟ ਦੇ ਬਗੈਰ ਆਵਾਜ਼ ਜੋ ਨਿਕਲੇ, ਕਿਸੇ ਸਟ੍ਰਾਈਕ ਦੇ ਬਗੈਰ, ਉਹਦਾ ਕੁਝ ਹੈ ਰਿਲੇਸ਼ਨ ਜਾਂ
ਉਹ ਨਹੀਂ, ਅਨਹਦ ਰਾਗ ਜਿਹੜਾ ਹੈ ਨਾ, ਉਹ ਅਨਹਦ ਰਾਗ ਉਹ ਹੈ ਜਿਹੜਾ ਕਿ ਕੰਨਾਂ ਨੂੰ, ਜਿਹੜੀ ਸਾਡੀ ਸੁਣਨ ਦੀ ਤਾਕਤ ਹੈ, ਜ਼ਾਹਰ ਇਨਸਾਨ ਦੀ ਜਿਹੜੀ ਹਵਾਸ ਦੇ ਤੌਰ ਦੇ ਉੱਤੇ, ਉਹਦੇ ਨਾਲ ਨਹੀਂ ਸੁਣਿਆ ਜਾ ਸਕਦਾ। ਵੈਸੇ ਜਿੱਦਾਂ ਬਾਈ sir ਦਾ ਉਹ- ਵੇ ਜਿਹੜਾ ਖੁਦ ਮਿਊਜ਼ਿਕ ਹੈ, ਔਰ ਖਾਸ ਤੌਰ ਦੇ ਉੱਤੇ ਕਲਾਸਿਕਲ ਮਿਊਜ਼ਿਕ ਹੈ, ਉਹਨੂੰ ਅਗਰ ਤੁਸੀਂ ਸੁਣ ਰਹੇ ਹੋ, ਮੈਂ ਇਹ ਉਹਨੂੰ ਅਨਹਦ ਰਾਗ ਨਹੀਂ ਕਹਾਂਗਾ, ਲੇਕਿਨ ਇਹ ਮੈਂ ਕਹਾਂਗਾ ਕਿ ਜਦੋਂ ਤੁਸੀਂ ਉਹਨੂੰ ਸੁਣ ਰਹੇ ਹੁੰਦੇ ਹੋ ਨਾ, ਤੇ ਇੱਕ ਤੇ ਜਿਹੜੀ ਆਵਾਜ਼ਾਂ ਆ ਰਹੀਆਂ ਨੇ, ਤੁਹਾਡੇ ਕੰਨ ਸੁਣ ਰਹੇ ਨੇ, ਲੇਕਿਨ ਇੱਕ ਲਹਿਰ ਉਸ ਗਾਉਣ ਦੇ ਪਿੱਛੇ ਐਸੀ ਵੀ ਚੱਲ ਰਹੀ ਹੁੰਦੀ ਹੈ ਜਿਹਨੂੰ ਤੁਸੀਂ ਸਿਰਫ ਮਹਿਸੂਸ ਕਰਦੇ ਹੋ ਤੇ ਸੁਣਦੇ ਨਹੀਂ ਹੋ। ਸਰ ਇਹ ਅਨਹਦ ਨਾਦ ਤੇ ਉਹ ਨਾਦ ਹੈ ਨਾ ਵੀ ਜਿਹੜਾ ਸੈਂਸਰੀ ਐਕਸਪੀਰੀਅੰਸ ਦੇ ਨਾਲ ਐਕਸਪੀਰੀਅੰਸ ਕੀਤਾ ਨਹੀਂ ਜਾ ਸਕਦਾ। ਹਾਂਜੀ ਹਾਂਜੀ, ਉਹ ਵੀ ਕਹਿ ਰਹੇ। ਡਾਕਟਰ ਸਾਹਿਬ ਇਹ ਵੀ ਕਹਿ ਸਕਦੇ ਹਾਂ ਕਿ ਅਨਹਦ ਕਿ ਲਿਮਿਟਲੈਸ, ਕਿਉਂਕਿ ਬਾਕੀ ਸਾਰੇ ਰਾਗਾਂ ਦੀਆਂ ਬੜੀਆਂ ਲਿਮਿਟੇਸ਼ਨਸ ਨੇ ਕਿ ਇੱਥੇ ਇਹ ਕਰਨਾ, ਇੱਥੇ ਇਹ ਨਹੀਂ ਕਰਨਾ, ਇੱਥੇ ਇਹ ਕਰਨਾ। ਅਨਹਦ ਇੱਕ ਐਸਾ ਰਾਗ ਹੈ ਜਿਹਦੇ 'ਚ ਕੋਈ ਬਾਉਂਡਰੀਜ਼ ਨਹੀਂ, ਲਿਮਿਟਲੈਸ, ਮਤਲਬ ਉਹਦੇ 'ਚੋਂ ਤੁਸੀਂ ਆਵਾਜ਼ਾਂ ਨਿਕਲਦੀਆਂ ਨੇ ਜਾਂ ਤੁਹਾਨੂੰ ਫੀਲਿੰਗਸ ਨਿਕਲਦੀਆਂ ਨੇ, ਉਹ ਮੇਰੇ ਖਿਆਲ ਵਿਦਆਊਟ ਐਨੀ ਬਾਉਂਡਰੀਜ਼। ਇਹ ਜਿਹੜਾ ਅਨਹਦ ਦਾ ਜਿਹੜਾ ਕਨਸੈਪਟ ਹੈ ਜਾਂ ਲਫ਼ਜ਼ ਹੈ, ਇਹ ਪਰਸ਼ੀਅਨ ਤੋਂ ਆਇਆ ਹੈ। ਪਰਸ਼ੀਅਨ ਜਿਹੜੀ ਅਵਸਥਾ ਹੈ ਉਹਦੇ ਵਿੱਚ ਇਹਦਾ ਬਹੁਤ ਜ਼ਿਕਰ ਹੈ ਅਨਹਦ ਦਾ। ਤੇ ਵੈਸੇ ਜਿਹੜਾ ਗਾਵਣ ਹੈ, ਖੁਦ ਆਪਣੇ ਤੌਰ ਤੇ ਜਿਹੜਾ ਗਾਵਣ ਹੈ, ਔਰ ਖਾਸ ਤੌਰ ਤੇ ਜਿਹੜਾ ਕਲਾਸਿਕਲ ਗਾਵਣ ਹੈ, ਉਹ ਖੁਦ ਇੱਕ ਕੋਸ਼ਿਸ਼ ਹੁੰਦੀ ਹੈ ਨੇਚਰ ਦੇ ਨਾਲ ਇੱਕ ਹੋਣ ਦੀ। ਇਸ ਵਾਸਤੇ ਤੁਸੀਂ ਦੇਖਿਆ ਹੋਏਗਾ ਕਿ ਜਿਹੜੇ ਕਲਾਸਿਕਲ ਰਾਗ ਨੇ, ਉਹ ਜਦੋਂ ਗਾਏ ਜਾਂਦੇ ਨੇ ਤੇ ਉਹਨਾਂ ਵਿੱਚ ਜਿਹੜੇ ਲਫ਼ਜ਼ ਬੋਲੇ ਜਾਂਦੇ ਨੇ ਅਸਥਾਈ ਅੰਤਰਿਆਂ ਦੇ, ਉਹ ਐਵੇਂ ਬੇਮਾਨੀ ਹੁੰਦੇ ਨੇ। ਅਸਲ ਗੱਲ ਹੁੰਦੀ ਹੈ ਜਿਹੜੀ ਢਿੱਡ ਤੋਂ ਆਵਾਜ਼ ਨਿਕਲ ਰਹੀ ਹੁੰਦੀ ਹੈ, ਔਰ ਆਵਾਜ਼ ਜਿਹੜੀ ਹੈ ਉਹਦੀ ਮੁਖਤਲਿਫ ਡਾਇਮੈਂਸ਼ਨਸ ਜਿਹੜੀਆਂ ਨੇ ਉਹ ਜ਼ਾਹਰ ਹੁੰਦੀਆਂ ਨੇ। ਤੇ ਵੈਸੇ ਤੇ ਉਹ ਖੁਦ ਨੇਚਰ ਦੇ ਨਾਲ ਇੱਕ ਹੋਣ ਦਾ ਜਿਹੜਾ ਹੈਗਾ ਉਹ ਐਫਰਟ ਹੁੰਦੀ ਹੈ, ਖੁਦ ਰਾਗ ਜਿਹੜਾ ਹੈ। ਤੇ ਇੱਥੇ ਤੇ ਗੱਲ ਇਹ ਹੋ ਰਹੀ ਹੈ ਕਿ ਜਿਹੜਾ ਸੰਸਾਰ ਦਾ ਜਿਹੜਾ ਰਾਗ ਹੈ, ਸੰਸਾਰ ਦਾ ਜਿਹੜੀ ਅਨਹਦ ਰਾਗ ਹੈ, ਉਹਨੂੰ ਸੁਣਨ ਦੀ ਗੱਲ ਹੋ ਰਹੀ ਹੈ। ਅਗੇਨ ਇਹ ਜਦੋਂ ਅਸੀਂ ਸਾਰੀ ਗੱਲ ਕਰ ਰਹੇ ਹਾਂ ਨਾ, ਤੇ ਸਾਡੇ ਸਾਹਮਣੇ ਵੀ ਉਹੋ ਹੀ ਮਸਲਾ ਹੈ ਜਿਹੜਾ ਗੁਰੂ ਨਾਨਕ ਜੀ ਦੇ ਸਾਹਮਣੇ ਹੈ। ਔਰ ਉਹ ਮਸਲਾ ਇਹ ਹੈ ਕਿ ਤੁਸੀਂ ਗੁਰਮੁਖ ਦਾ ਐਕਸਪੀਰੀਅੰਸ ਤੇ ਕਰ ਸਕਦੇ ਹੋ, ਲੇਕਿਨ ਤੁਸੀਂ ਉਹਨੂੰ ਜਦੋਂ ਲਫ਼ਜ਼ਾਂ ਦੇ ਵਿੱਚ, ਥਿਊਰੀ ਦੇ ਵਿੱਚ ਬਿਆਨ ਤੁਹਾਡੇ ਕੋਲੋਂ ਕਰਨਾ ਮੁਮਕਿਨ ਨਹੀਂ ਹੈਗਾ। ਸੋ ਅਸੀਂ ਵੀ, ਸਾਡੀ ਵੀ ਮਜਬੂਰੀ ਉਹੋ ਹੀ ਹੈ ਜੋ ਗੁਰੂ ਨਾਨਕ ਜੀ ਦੀ ਹੈ, ਕਿ ਅਸੀਂ ਗੁਰੂ ਨਾਨਕ ਜੀ ਦੀ ਜਿਹੜਾ ਕਲਾਮ ਹੈ, ਉਹ ਜਿਵੇਂ ਉੱਤੇ ਅਸੀਂ ਥਿਊਰੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਪੂਰੀ ਬਣ ਨਹੀਂ ਸਕਦੀ। ਅਸੀਂ ਵੀ ਉਹਨੂੰ ਤਜਰਬਾ ਕਰ ਸਕਦੇ ਹਾਂ। ਸੋ ਸਾਨੂੰ ਵੀ ਬਜਾਏ ਉਹਨੂੰ ਥਿਓਰਾਈਜ਼
ਕਰਕੇ ਇੱਕ ਐਕੈਡੈਮਿਕ ਪੀਸ ਦੇ ਤੌਰ ਤੇ ਸਮਝਣ ਦੇ ਜੋ ਉਹ ਕਹਿ ਰਹੇ ਨੇ ਉਹਨੂੰ ਐਕਸਪੀਰੀਐਂਸ਼ੀਅਲ ਲੈਵਲ ਦੇ ਉੱਤੇ ਰੈਕਗਨਾਈਜ਼ ਕਰਨਾ ਚਾਹੀਦਾ ਹੈ। ਗੱਲ ਸੀ ਸਰ ਜੀ ਕਿ ਜਿਸ ਤਰ੍ਹਾਂ ਮਜ਼ਹਬਾਂ ਦੇ ਵਿੱਚ ਆਖਿਆ ਗਿਆ ਹੈ ਕਈਆਂ ਦੇ ਵਿੱਚ ਕਿ ਵੀ ਇੱਕ ਐਸੀ ਆਵਾਜ਼ ਹੋਈ ਔਰ ਇੱਕ ਕੋਈ ਮੁਕੱਦਸ ਆਵਾਜ਼ ਹੋਈ ਜਾਂ ਜਿੱਦਾਂ ਬ੍ਰਹਮਨਾਦ ਹੋਇਆ ਤੇ ਦੁਨੀਆ ਉਹਦੇ ਤੋਂ ਪ੍ਰਗਟ ਹੋ ਗਈ। ਪਰ ਸ਼ਾਇਦ ਇੱਥੇ ਗੁਰੂ ਨਾਨਕ ਇਹ ਵੀ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਵੀ ਇਹ ਐ ਨਹੀਂ ਹੋਇਆ ਕਿ ਇੱਕੋ ਵਾਰੀ ਸਾਰਾ ਕੁਝ, ਇਟਸ ਐਨ ਆਨਗੋਇੰਗ ਪ੍ਰੋਸੈਸ। ਉਹ ਜਿਹੜਾ ਨਾਦ ਹੈ ਤੁਰੀ ਜਾ ਰਿਹਾ ਕਿਉਂਕਿ ਜਿਹੜੀ ਸ੍ਰਿਸ਼ਟੀ ਹੈ ਉਹ ਬਣੀ ਜਾ ਰਹੀ ਹੈ। ਇਟਸ ਐਨ ਆਨਗੋਇੰਗ ਪ੍ਰੋਸੈਸ। ਬਿਲਕੁਲ, ਇਹ ਤਾਂ ਬਾਰ-ਬਾਰ ਕਹਿੰਦੇ ਨੇ ਨਾ ਕਿ ਕੋਈ ਆਪਣਾ ਕਿਸੇ ਇੱਕ ਫਿਕਰੇ ਦੇ ਨਾਲ ਜਾਂ ਕਿਸੇ ਇੱਕ ਖਾਸ ਵਕਤ ਦੇ ਉੱਤੇ ਇੱਕ ਖਾਸ ਐਕਸ਼ਨ ਦੇ ਨਾਲ ਇੱਕ ਇਹ ਯੂਨੀਵਰਸ ਨਹੀਂ ਬਣਿਆ, ਬਲਕਿ ਇਹ ਜਿਹੜਾ ਯੂਨੀਵਰਸ ਹੈ ਇਹ ਸਿਰਜਣਾ ਤੇ ਇਹਨੂੰ ਇਹ ਕਿਵੇਂ ਬਣਦਾ ਹੈ ਉਹ ਸਭ ਇੱਕ ਹੀ ਅਸੂਲ ਹੈ ਜਿਹਨੂੰ ਤੁਸੀਂ ਬੀਬਾ ਜੀ ਨੇਚਰ ਦਾ ਅਸੂਲ ਕਹਿੰਦੇ ਹੋ। ਤੇ ਮੇਰਾ ਖਿਆਲ ਹੈ ਕਿ ਸਾਡੀ ਵੀ ਮਜਬੂਰੀ, ਯਾਨੀ ਜੇ ਗੁਰੂ ਨਾਨਕ ਜੀ ਦੀ ਇਹ ਮਜਬੂਰੀ ਹੈ ਕਿ ਕਹਿਣਾ ਕਥਨ ਨਾ ਜਾਏ, ਤੇ ਸਾਡੀ ਵੀ ਮਜਬੂਰੀ ਹੈ ਕਿ ਅਸੀਂ ਕਹਿਣਾ ਕਥਨ ਨਾ ਜਾਈ ਦੇ ਚੱਕਰ ਦੇ ਵਿੱਚ ਆ। But the creation is ongoing, है ना डॉक्टर साहब जी? The creation is ongoing. ये रुकी थोड़ी है, creation तो हो ही जा रही है जी, हो ही जा रही है। और ਤੁਸੀਂ ਉਹ ਜਿਵੇਂ ਹੋਈ ਜਾ ਰਹੀ ਹੈ ਉਹਨੂੰ ਐਕਸਪੀਰੀਅੰਸ ਕਰੋ। ਮਤਲਬ ਜਿਨ ਸਿਵਿਆ ਤਿਨ ਪਾਇਆ ਮਾਨ, ਇਹਦੇ ਵਿੱਚ ਇਹੋ ਹੀ ਕਿਹਾ ਜਾ ਰਿਹਾ ਕਿ ਜਿਹੜਾ ਉਹਨੂੰ ਐਕਸਪੀਰੀਅੰਸ ਕਰੇ। ਸਰ ਇੱਥੇ ਇੱਕ ਹੋਰ ਗੱਲ ਨਿਕਲ ਕੇ ਆਉਂਦੀ ਜਿੱਦਾਂ ਇਹਦੇ ਵਿੱਚ ਕੁਐਰੀ ਹੈ ਕਿ ਗੁਰੂ ਨਾਨਕ ਜੀ ਇਹਦੇ ਨਾਲ ਉਹ ਵੀ ਹੈ ਕਿ ਜਿਹੜਾ ਪਹਿਲੇ ਗ੍ਰਾਮੇਰੀਅਨ ਹੀ, ਪਤੰਜਲੀ ਹੀ ਜਾਂ ਪਾਣਿਨੀ, ਉਹਨਾਂ ਨੇ ਜਿਹੜੀ ਕਿ ਇਹਦੀ ਗੱਲ ਕੀਤੀ ਕਿ ਨੌਲੇਜ ਹੈ ਜਿਹੜੀ ਉਹ ਜਦੋਂ ਸੈਂਸਰੀ ਐਕਸਪੀਰੀਅੰਸ ਦੇ ਜ਼ਰੀਏ ਅੱਗੇ ਹੋਏਗੀ ਤੇ ਉਹਦਾ ਜਿਹੜਾ ਓਰੀਜਨਲ ਜਿਹੜਾ ਰੂਪ ਆ ਉਹ ਬਦਲ ਜਾਏਗਾ। ਸਰ ਉਹਦਾ ਵੀ ਉਹਨਾਂ ਨੇ ਇੱਕ ਤਰ੍ਹਾਂ ਦਾ ਐਂਟੀਥੀਸਿਸ ਦਿੱਤਾ ਇਹਦੇ ਵਿੱਚ, ਇਸ ਗੱਲ ਦੇ ਵਿੱਚ ਇਹ ਕਹਿ ਕੇ ਕਿ ਉਹ ਕਹਿਣਾ ਕਥਨ ਨਾ ਹੋਏ, ਕਿ ਉਹ ਆਖਿਆ ਨਹੀਂ ਜਾ ਸਕਦਾ, ਬਣਾਇਆ ਹੈ ਕਿਹਾ ਨਹੀਂ ਜਾ ਸਕਦਾ। ਉਹਨਾਂ ਦਾ ਜਿਹੜੀ ਉਹਨਾਂ ਨੇ ਉਹ ਥੀਸਿਸ ਬਣਾ ਰਹੇ ਆ ਪਤੰਜਲੀ ਤੇ ਉਹਦੇ ਦੂਸਰੇ ਗ੍ਰਾਮੇਰੀਅਨਸ ਹੈ। ਆਹੋ, ਖੈਰ ਪਤੰਜਲੀ ਤੇ ਗ੍ਰਾਮੇਰੀਅਨ ਸੀ, ਤੇ ਲੇਕਿਨ ਇਹ ਹੈ ਕਿ ਉਹ ਤੇ ਬੇਸਿਕਲੀ ਜਿਹੜੀ ਬ੍ਰਾਹਮਣ ਪ੍ਰੀਸਟਹੁੱਡ ਦੀ ਟ੍ਰੇਨਿੰਗ ਹੈ ਉਹਨਾਂ ਲਈ ਉਹ ਲਿਖ ਰਹੇ ਸਨ। ਤੇ ਲੇਕਿਨ ਗੁਰੂ ਨਾਨਕ ਜੀ ਤੇ ਇੱਥੇ ਕਹਿ ਰਹੇ ਨੇ ਕਿ ਜਿਹੜੀ ਮੁੱਢਲਾ ਮਸਲਾ ਹੈਗਾ ਉਹ ਇਹ ਹੈਗਾ ਕਿ ਜੇ ਤੁਹਾਨੂੰ ਐਕਸਪੀਰੀਅੰਸ ਹੋ ਹੀ ਜਾਵੇ ਤੇ ਤੁਸੀਂ ਉਹਨੂੰ ਬਹੁਤ ਓਬਜੈਕਟਿਵਲੀ ਲਫ਼ਜ਼ਾਂ ਦੇ ਵਿੱਚ ਥੱਪ ਕੇ ਵਿਰਦ ਕਰਕੇ ਤੁਸੀਂ ਉਹਨੂੰ ਬਣਾ ਨਹੀਂ ਸਕਦੇ। ਤੇ ਜਿਵੇਂ ਉਹਦੇ ਨਾਲ ਫਿਰ ਇਹ ਵੀ ਆ ਜਾਂਦਾ ਹੈ ਕਿ ਜਿਹੜਾ ਪੁਸਤਕਾਂ ਦੇ ਵਿੱਚ ਉਹਦੇ ਬਾਰੇ ਵਿੱਚ ਉਹ ਸੰਸਾਰੀ ਅਸਤੀਤਵ ਦੇ ਬਾਰੇ ਚ ਜਿਵੇਂ ਡਿਫਾਈਨ ਕੀਤਾ ਗਿਆ ਹੈ ਉਹ ਐਕਚੁਅਲੀ ਐਕਸਪੀਰੀਅੰਸ ਨਹੀਂ ਹੈ, ਉਹ ਬਸ ਐਵੇਂ ਥਿਓਰਾਈਜ਼ਿੰਗ ਹੈ। ਠੀਕ ਹੈ ਸਰ, ਤੇ ਮਤਲਬ ਇਹਦਾ ਇਹ ਵੀ ਹੈ ਕਿ ਇਹਨਾਂ ਦਾ ਬੇਸਿਕ ਪ੍ਰਿੰਸੀਪਲ ਆ ਵੇਦਾਂ ਦੀ ਅਥਾਰਟੀ ਨੂੰ ਡਿਨਾਈ ਕਰਾਂਗਾ ਜੀ, ਬਿਲਕੁਲ। ਠੀਕ ਹੈ ਸਰ, ਥੈਂਕ ਯੂ। ਕਿਉਂਕਿ ਇਹ ਜਿਹੜਾ ਖਾਸ ਤੌਰ ਤੇ ਕਹਿਣਾ ਗੁਰਮੁਖ ਵੇਦਮ, ਹਾਂਜੀ, ਗੁਰਮੁਖ ਜਿਹੜਾ ਉਹੀ ਵੇਦ ਹੈ। ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ ਜੀ। ਡਾਕਟਰ ਸਾਹਿਬ ਇੱਕ
ਆ ਜਿਹੜਾ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ, ਗੁਰ ਇਹਦੇ ਵਿੱਚ ਗਿਆਨ ਨੌਲੇਜ ਹੈ। ਬਿਲਕੁਲ, ਮਤਲਬ ਸੰਸਾਰੀ ਨੌਲੇਜ। ਤੇ ਗੋਰਖ ਬਰਮਾ, ਬਰਮਾ ਤਾਂ ਚਲੋ ਪਤਾ ਹੈ, ਗੋਰਖ ਵੀ ਤੇ ਬਹੁਤ ਵੱਡਾ ਇੱਕ ਜੋਗੀ ਸੀ ਨਾ, ਗੋਰਖਨਾਥ। ਗੋਰਖਨਾਥ। ਪਾਰਬਤੀ ਮਾਈ ਸਭ ਉਹੀ ਨੇ। ਗਿਆਨ ਇਜ਼ ਐਵਰੀਬਾਡੀ। ਸਰ ਜੀ ਇੱਕ ਜਿਹੜੀ ਆ ਲਾਈਨ ਹੈ, ਦੁੱਖ ਪਰ ਹਰ ਸੁੱਖ ਕਰ ਲੈ ਜਾਏ, ਤੇ ਮਤਲਬ ਕਿ ਸੁੱਖ ਜਿਹੜਾ ਘਰ ਅਸੀਂ ਇੱਥੇ ਦੱਸਦੇ ਹਾਂ ਉਹ ਆਪਾ ਹੀ ਹੈ ਨਾ, ਕਿ ਤੁਹਾਡੇ ਆਪੇ ਦੇ ਵਿੱਚ, ਤੁਹਾਡੇ ਮਸਤਿਸ਼ਕ ਦੇ ਵਿੱਚ ਤੁਹਾਨੂੰ ਸ਼ਾਂਤੀ ਆ ਜਾਏਗੀ once you realize। ਬਿਲਕੁਲ, ਤੁਹਾਡੇ ਹਸਤੀ ਦੇ ਅੰਦਰ ਉਹ ਸ਼ਾਂਤੀ ਆ ਜਾਏਗੀ। ਚਲੋ ਜੀ, ਤਾਂ ਆਪਣਾ ਰਿਕਾਰਡਿੰਗ ਬੰਦ ਕਰ ਦਿਓ। ਬਹੁਤ ਸ਼ੁਕਰੀਆ ਡਾਕਟਰ ਸਾਹਿਬ ਜੀ, ਵੈਰੀ ਵੈਰੀ ਨੌਲੇਜਿੰਗ, ਇੰਟਰਸਟਿੰਗ। Yeah, my mind is blown at the moment. But Dr. Manzoor, I just want to, sorry, I know that I should have asked before, but ye jo like Guru Nanak ji related things to music. So no Western, no Westerner